ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी ते दुनिया भर च बैठे साडे टीवी 84 दे बहुत प्यारे सोहने सूझवान दर्शकां नू भी वाहिगुरू जी का खालसा वाहिगुरू जी की फतेह ते साडे मुसलमान भैणां भरावां नू अस्सलाम वालेकुम। जी डॉक्टर साहब जी आयां नू प्रोग्राम सचो सच विच बहुत शुक्रिया जी। डॉक्टर साहब अज 21 जुलाई 2020 6 सावन नानक शाही संमत 552 दा दिन है ते डॉक्टर साहब प्रोग्राम शुरू करन तो पहला असीं अपन दर्शकां ते ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ ਜੋ ਪਹਿਲੇ ਸੈਗਮੈਂਟ ਦੇ ਵਿੱਚ ਵਿਚਾਰਿਆ ਜਾਣ ਵਾਲਾ ਜੋ ਮੇਨ ਇਸ਼ੂ ਹੈ ਉਸ ਬਾਰੇ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਿਸ ਤਰ੍ਹਾਂ ਅਮਰੀਕਾ ਦੀ ਸ਼ਹਿ ਤੇ ਭਾਰਤ ਇੱਕ ਵਾਰ ਫਿਰ ਚੀਨ ਤੋਂ ਮਾਰ ਖਾਣ ਦੀ ਜੋ ਹੈ ਉਹ ਤਿਆਰੀ ਕਰ ਰਿਹਾ ਹੈ ਔਰ ਭਾਰਤ ਦੀ ਜਿਹੜੀ ਹਾਲਤ ਹੈ ਉਸ ਗਿੱਦੜ ਵਰਗੀ ਹੈ ਜਿਸ ਨੇ ਜਾਨਵਰਾਂ ਦੀ ਚੁੱਕ ਤੇ ਆਪਣੀਆਂ ਅੱਖਾਂ ਲਾਲ ਕਰਕੇ ਸ਼ੇਰ ਨੂੰ ਵੰਗਾਰਿਆ ਤੇ ਅਖੀਰ ਵਿੱਚ ਆਪਣੀ ਜਾਨ ਗਵਾ ਬੈਠਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਕਰੋਨਾ ਅਪਡੇਟ ਵੀ ਡਾਕਟਰ ਸਾਹਿਬ ਕੋਲੋਂ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो साडे कल दे सारे प्रोग्राम नू ही बड़ा चंगा हुंगारा मिलिया और साडा खास तौर ते जिहड़ा पहला सैगमेंट सी जिस दे विच बेशक ऑन द स्पॉट ही मैनू ख्याल आया कि कुत्ता अपनी पूंछ फड़न दे लई जिवें दौड़दा है और बेताब हुंदा है और फाइनली हफ जांदा है भी जो भारत चीन दे बारे जिस किस्म दी ये सारी बयानबाजियां और हरकतां और इधर उधर कर रहा है ये बाकी तो मेला तो लुटिया गया है और मेला लुटन तो बाद हुण उस थां ते जाके तुसी खाली पई ग्राउंड ते आप ही छिंज आप ही पट्टां ते थापी मारो आप ही जिहड़ा वो गुरज उच्ची करके कहो भी मैं रमाली लै लई रमाली जित लई तो ਉਹਦਾ ਕੋਈ ਮਤਲਬ ਨਹੀਂ ਹੈ। ਲੇਕਿਨ ਮੈਨੂੰ ਵੈਸੇ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ ਹੋਈ ਕਿ ਸਾਡਾ ਉਹ ਸੈਗਮੈਂਟ ਜਿੱਥੇ ਆਮ ਦਰਸ਼ਕਾਂ ਨੇ ਵੀ ਸਰਾਇਆ ਬਹੁਤ ਸਾਰੀਆਂ ਉਸ ਦੇ ਉੱਤੇ ਕਾਲਾਂ ਵੀ ਮੈਨੂੰ ਆਈਆਂ ਜੀ ਔਰ ਉਹਦੇ ਵਿੱਚ ਦਿਲਚਸਪ ਪਹਿਲੂ ਇਹ ਸੀ ਕਿ ਕਈ ਵਾਰ ਹਾਲਾਂ ਹੁਣ ਅੱਜ ਕੱਲ੍ਹ ਹਰ ਗੱਲ ਕਰਨ ਤੋਂ ਪਹਿਲਾਂ ਇਸ ਗੱਲ ਦਾ ਥੋੜਾ ਫਿਕਰ ਵੀ ਰਹਿੰਦਾ ਹੈ ਕਿ ਵੀ ਅੱਜ ਕੱਲ੍ਹ ਹਿਊਮਨ ਰਾਈਟਸ ਤਾਂ ਕਿਸੇ ਦੇ ਰਹੇ ਨੇ ਕਿ ਨਹੀਂ ਰਹੇ ਪਰ ਬੱਚਿਆਂ ਦੇ ਰਾਈਟਸ ਚਿਲਡਰਨ ਰਾਈਟ ਇੱਥੇ ਤੁਸੀਂ ਦੇਖੋ ਘਰ 'ਚ ਕੋਈ ਮਾੜਾ ਮੋਟਾ ਕਿਸੇ ਨੂੰ ਘੂਰ ਕੇ ਵੀ 911 ਕਾਲ ਕੀਤੀ ਹੁੰਦੀ ਹੈ ਔਰ ਉਸ ਦੇ ਬਰਾਬਰ ਐਨੀਮਲ ਰਾਈਟਸ ਬਿਲਕੁਲ ਕੁੱਤਿਆਂ ਬਿੱਲੀਆਂ ਦੂਜਿਆਂ ਬਾਰੇ ਤੁਸੀਂ ਕੋਈ ਕਮੈਂਟ ਕਰਕੇ ਦੇਖੋ ਤੁਹਾਡੇ ਸਭ ਤੋਂ ਪਹਿਲਾਂ ਆਪਣੇ ਹੀ ਬੱਚੇ ਬੱਚੀਆਂ ਜਿਹੜੀਆਂ ਨੇ ਉਹ ਕਹਿਣਗੇ ਕਿ ਡੈਡ ਯੂ ਆਰ ਵਾਇਲੇਟਿੰਗ ਐਨੀਮਲ ਰਾਈਟਸ। ਸੋ ਕੁੱਲ ਮਿਲਾ ਕੇ ਇਹਦੇ ਤੇ ਕੁਛਕ ਨੇ ਤਾਂ ਕਿਉਰਿਓਸਿਟੀ ਦਿਖਾਈ ਕਿ ਜੀ ਵੈਸੇ ਇਹ ਜਿਹੜਾ ਕੁੱਤਾ ਪੂੰਛ ਫੜਨ ਨੂੰ ਦੌੜਦਾ ਹੈ ਇਹ ਕਰਦਾ ਕਿਉਂ ਹੈ ਔਰ ਮੈਂ ਇਸ ਦੇ ਬਾਰੇ ਮੈਨੂੰ ਫਿਰ ਜਾਣਾ ਪਿਆ ਵੈਟਰਨਰੀ ਮਹਿਕਮੇ ਵਾਲਿਆਂ ਦੇ ਕੋਲ ਕਿ ਭਾਈ ਪਤਾ ਕਰੋ ਕੀ ਹੈ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਾਫੀ ਉਹਨਾਂ ਦੀ ਵੀ ਜਿਹੜਾ ਖੋਜ ਦਾ ਵਿਸ਼ਾ ਹੈ ਲੇਕਿਨ ਉਹਦੇ ਚੋਂ ਜਿਹੜੀਆਂ ਕੁਝ ਚੀਜ਼ਾਂ ਸਾਹਮਣੇ ਆਈਆਂ ਮੈਂ ਸਮਝਦਾ ਵੀ ਉਸ ਗਿਆਨ ਨੂੰ ਮੈਂ ਸਾਂਝਾ ਵੀ ਕਰਦੇ ਆ। ਇੱਕ ਤਾਂ ਇਹ ਹੈ ਕਿ ਵੀ ਜਾਂ ਉਹ ਜ਼ਿਆਦਾ ਐਕਸਾਈਟਡ ਹੁੰਦਾ ਜਦੋਂ ਕਿ ਖਾਸ ਤੌਰ ਤੇ ਕੋਈ ਮਹਿਮਾਨ ਆਏ ਜਾਂ ਕੋਈ ਅਦਰਵਾਈਜ਼ ਧਿਆਨ ਖਿੱਚਣਾ ਚਾਹੇ ਜਾਂ ਉਹ ਜਦੋਂ ਮਾਯੂਸ ਹੁੰਦਾ ਬੋਰਿੰਗ ਲਫ਼ਜ਼ ਇਸਤੇਮਾਲ ਕੀਤਾ ਗਿਆ ਕਿ ਮੋਨੋਟਨਸ ਜਦੋਂ ਕੁੱਤਾ ਬੋਰ ਹੋ ਜਾਂਦਾ ਉਹਨੂੰ ਲੱਗਦਾ ਕੁਝ ਨਹੀਂ ਹੈ ਘਰ ਦੇ ਅੰਦਰ ਹੀ ਕੋਈ ਮਿਲਣ ਨਹੀਂ ਆਇਆ ਜਾਂ ਉਹਦਾ ਕੋਈ ਉਹ ਫਿਰ ਇਵੇਂ ਕਰਦਾ
ਫਿਰ ਇਹ ਵੀ ਆਇਆ ਕਿ ਇਹ ਬੁਢਾਪੇ 'ਚ ਆ ਕੇ ਜਦੋਂ ਉਹਦੀ ਬਾਕੀ ਐਕਟੀਵਿਟੀ ਨਹੀਂ ਹੁੰਦੀ, ਉਹਦੀ ਡਿਪਰੈਸ਼ਨ ਦੀ ਨਿਸ਼ਾਨੀ ਵੀ ਹੈ। ਤੇ ਇਹ ਵੀ ਹੈ ਕਈ ਵਾਰੀ ਉਹਦੇ ਦਰਦ ਹੋ ਰਹੀ ਹੁੰਦੀ ਹੈ ਤੇ ਇਸ ਲਈ ਵੀ ਉਹਨੂੰ ਫੜਨ ਦੀ ਕੋਸ਼ਿਸ਼ ਉਹ ਕਰ ਰਿਹਾ ਹੁੰਦਾ ਹੈ। ਔਰ ਇਸ ਨੂੰ ਜੇ ਬਹੁਤ ਜ਼ਿਆਦਾ ਕਰੇ ਤੇ ਉਹ ਬਿਮਾਰੀ ਵੀ ਬਣ ਜਾਂਦਾ। ਸੋ ਕੁੱਲ ਮਿਲਾ ਕੇ ਸਾਰਾ ਕੁਝ ਹੈ। ਪਰ ਇੱਕ ਬੜੀ ਦਿਲਚਸਪ ਕਾਲ ਸਾਡੇ ਇੱਕ ਦੋਸਤ ਦੀ ਆਈ ਤੇ ਉਹ ਮੈਨੂੰ ਕਹਿਣ ਲੱਗਾ, ਕਹਿੰਦੇ ਜੀ ਤੁਸੀਂ ਤਾਂ ਗੱਲ ਸੁਣਾ ਦਿੱਤੀ, ਜੇ ਮੇਰੇ ਮੁੰਡੇ ਨੂੰ ਸਮਝ ਆ ਜਾਏ ਤੇ ਉਹ ਤਾਂ ਪ੍ਰੋਟੈਸਟ ਕਰੇ। ਮੈਂ ਕਿਹਾ ਕਿਉਂ? ਕਹਿੰਦਾ ਜੀ ਮੈਂ ਆਪਣੇ ਮੁੰਡੇ ਨੂੰ ਕਹਿ ਬੈਠਾ ਕਿ ਵੀ ਤੂੰ ਸਾਰਾ ਦਿਨ ਕੁੱਤਿਆਂ ਵਾਂਗੂ ਲੂਰ ਲੂਰ ਤੁਰਿਆ ਫਿਰਦਾ ਹੈ, ਵੇਲੇ ਸਿਰ ਘਰ ਆਇਆ ਕਰ। ਤੇ ਕਹਿੰਦਾ ਵੀ ਉਹ ਮੈਨੂੰ ਕਹਿੰਦਾ, ਡੈਡ ਆਈ ਡੋਂਟ ਨੋ ਵਟ ਡਸ ਦਿਸ ਲੂਰ ਲੂਰ ਮੀਨਸ ਬਟ ਦਿਸ ਇਜ਼ ਸਮ ਬੈਡ ਵਰਡ, you can say anything to me but not to my dog. So ਇਹ ਵੀ ਇੱਕ ਜਦੋਂ ਅਸੀਂ ਚੇਂਜ ਆਫ ਦਾ ਸੋਸਾਇਟੀ ਦੇਖਦੇ ਹਾਂ ਜਾਂ ਸਾਰੇ ਮਾਹੌਲ ਦਾ ਬਦਲਾਅ ਦੇਖਦੇ ਹਾਂ, ਵੈਸੇ ਗੱਲ ਤਾਂ ਚੰਗੀ ਹੈ ਕਿਉਂਕਿ ਜਿੱਥੇ ਅਸੀਂ ਆਪਣੇ ਖਿੱਤੇ ਦੇ ਵਿੱਚ ਬੇਸ਼ੱਕ ਉਹ ਬੌਲਦਾਂ ਦੇ ਨਾਲ ਵਾਹੀ ਕਰਨ ਵੇਲੇ ਜਾਂ ਅਜੇ ਵੀ ਜਦੋਂ ਗੱਡੇ ਨੇ ਤੁਸੀਂ ਸੰਡਾ ਦੇ ਨਾਲ ਉਹ ਗੱਡਾ ਹੱਕ ਰਹੇ ਹੋ, ਦੂਜਾ ਉਹ ਮਾਰ ਚਾਬਕ ਘੋੜਿਆਂ ਦੇ ਨਾਲ ਦੂਜਾ, ਲੇਕਿਨ ਜਿਉਂ-ਜਿਉਂ ਇਹ ਸੈਂਸਿਟੀਵਿਟੀ ਵਧੀ ਹੈ ਉਸ ਦੇ ਨਾਲ ਇਸ ਗੱਲ ਦੀ ਵੀ ਸਮਝ ਆਈ ਕਿ ਭਾਈ ਐਨੀਮਲਸ ਦੇ ਵੀ ਰਾਈਟਸ ਨੇ ਔਰ ਦੁਨੀਆ 'ਚ ਤਾਂ ਬੜੀਆਂ ਪਾਵਰਫੁਲ ਸੁਸਾਇਟੀਜ਼ ਇੱਕ ਉਹਨਾਂ 'ਚ ਕਰੂਐਲਿਟੀ ਅਗੇਂਸਟ ਐਨੀਮਲਸ ਉਹ ਕੱਲਾ ਮਾਰ ਮਰਾਈਆ ਤੱਕ ਨਹੀਂ ਹੁੰਦਾ। ਹੁਣ ਜਿਵੇਂ ਕਰੋਕੋਡਾਇਲ ਹੈ, ਉਸ ਦੀ ਸਕਿਨ ਦੇ ਪਰਸ ਬਣਦੇ ਨੇ ਜਾਂ ਜੰਗਲੀ ਜਾਨਵਰਾਂ ਦਾ ਈਵਨ ਜਿਹੜੇ ਉਹਨਾਂ ਚੋਂ ਕੋਈ ਜੈਕਟਸ ਬਣਦੀਆਂ ਜਾਂ ਦੂਜੀਆਂ ਉਹ ਉਹਨਾਂ ਦੇ ਐਕਟੀਵਿਟੀਜ਼ ਹੁੰਦਾ। ਚਲੋ ਕਰੋਨਾ ਨੇ ਬੰਦ ਕਰਾਇਆ, ਉਹ ਮਾਲਸ ਦੇ ਉੱਤੇ ਬਾਹਰ ਖਲੋ ਜਾਂਦੇ ਨੇ, ਜਾ ਕੇ ਲਵਾ ਦਿੰਦੇ ਜੈਕਟਾਂ ਕਿ ਵੀ ਆ ਜਾਨਵਰ ਨੂੰ ਮਾਰ ਕੇ, ਹਾਲਾਂਕਿ ਭਾਵੇਂ ਸਵੇਰੇ ਉਹ ਪੂਰਾ ਚਿਕਨ ਖਾ ਕੇ ਆਏ ਹੋਣ ਤੇ ਜਾ ਕੇ ਵੀ ਜਿਹੜਾ ਉਹਨੂੰ ਸਟੇਕ ਖਾਣਾ ਹੋਏ, ਲੇਕਿਨ ਉੱਥੇ ਤਾਂ ਉਹਨਾਂ ਦੀ ਨਹੀਂ ਹੁੰਦੀ ਉਹ ਕਰੂਐਲਿਟੀ। ਲੇਕਿਨ ਫਿਰ ਵੀ ਇੱਕ ਪੋਜ਼ਿਟਿਵ ਗੱਲ ਹੈ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਮੈਸੇਜ ਜਿਹੜਾ ਉਸ ਦੇ ਨਾਲ ਜੁੜਿਆ ਹੋਇਆ ਸੀ ਉਹ ਇਹੀ ਸੀ ਕਿ ਜਦੋਂ ਤੁਹਾਡੀ ਕਿਤੇ ਬਾਹਰ ਪੇਸ਼ ਨਹੀਂ ਜਾਂਦੀ ਔਰ ਉੱਥੋਂ ਤੁਸੀਂ ਬੇਹਾਲ ਹੋ, ਬਦਹਾਲ ਹੋ, ਭਾਵੇਂ ਆਈਸੋਲੇਸ਼ਨ 'ਚ ਤੁਹਾਨੂੰ ਤੋੜ ਦਿੱਤਾ ਤੇ ਫਿਰ ਤੁਸੀਂ ਸ਼ੋਅ ਕਰ ਰਹੇ ਹੋ ਕਿ ਵੀ ਤੁਸੀਂ ਬਹੁਤ ਐਗਰੈਸਿਵ ਹੋ। ਔਰ ਅੱਜ ਵੀ ਜਦੋਂ ਮੈਂ ਹੁਣ ਜਿਵੇਂ ਤੁਸੀਂ ਓਪਨਿੰਗ ਸੈਗਮੈਂਟ ਬਾਰੇ ਕਿਹਾ ਤੇ ਮੈਨੂੰ ਇਹ ਵੀ ਲੱਗ ਰਿਹਾ ਹੈ ਵੀ ਇਹ ਘਰਾਂ 'ਚ ਬੈਠ ਕੇ ਅੱਜ ਕੱਲ ਸ਼ਾਇਦ ਜਾਨਵਰਾਂ ਬਾਰੇ ਜਾਣਨ ਦੀ ਇੱਛਾ ਵੀ ਆ ਰਹੀ ਹੈ। ਔਰ ਪਰ ਹੁਣ ਖਬਰਾਂ ਜਦੋਂ ਤੁਸੀਂ ਦੇਖਦੇ ਹੋ ਤਾਂ ਫਿਰ ਤੁਹਾਨੂੰ ਇਹੀ ਲੱਗਦਾ ਹੈ ਕਿ ਵੀ ਉਹਨਾਂ ਦੀਆਂ ਪ੍ਰੈਕਟਿਸਿਸ ਜਿਹੜੀਆਂ ਨੇ ਬਹੁਤ ਸਾਰੀਆਂ, ਭਾਵੇਂ ਉਹਨਾਂ ਦਾ ਇੱਕ ਆਪਣਾ ਕਿੰਗਡਮ ਹੈ, ਉਹਨਾਂ ਦੇ ਆਪਣੇ ਸੁਭਾਅ ਨੇ, ਆਪਣਾ ਉਹਨਾਂ ਦਾ ਇੱਕ ਜੀਵਨ ਹੈ ਔਰ ਉਹਨਾਂ ਦਾ ਆਪਣਾ ਇੱਕ ਲਾਈਫ ਸਟਾਈਲ ਹੈ, ਉਹਦੇ ਤੋਂ ਅਸੀਂ ਸਿੱਖਦੇ ਵੀ ਹਾਂ। ਔਰ ਜ਼ਾਹਰ ਹੈ ਕਿ ਵਫਾ ਦੀ ਗੱਲ ਵੀ ਜਿਹੜੀ ਹੈ ਜੇ ਬਹੁਤ ਵਾਰ ਜਦੋਂ ਅਸੀਂ ਸਿੰਸੈਰਿਟੀ ਦੀ ਗੱਲ ਕਰਦੇ ਹਾਂ, ਔਰ ਮੈਂ ਇੱਕ ਗੱਲ ਕਹੇ ਬਿਨਾਂ ਰਹਿ ਨਹੀਂ ਸਕਦਾ, ਮੈਨੂੰ ਯਾਦ ਹੈ ਵੀ ਇਹ 1999 ਦੀ ਗੱਲ ਹੈ, ਆਲਮੋਸਟ 30-31 ਸਾਲ ਪਹਿਲਾਂ ਮੈਂ ਕੈਲੀਫੋਰਨੀਆ 'ਚ ਫਰੀਮੌਂਟ ਸ਼ਹਿਰ 'ਚ ਰਹਿੰਦਾ ਸੀ। ਆਪਣੀ ਥੋੜੀ ਪੜ੍ਹਾਈ ਵੀ ਚੱਲ ਰਹੀ ਸੀ, ਪਾਰਟ ਟਾਈਮ ਏਡ ਕਾਉਂਸਲਰ ਜੌਬ ਵੀ ਸੀ। ਔਰ ਜਿਸ ਬਿਲਡਿੰਗ ਕੰਪਲੈਕਸ ਦੇ ਵਿੱਚ ਮੈਂ ਸੀ ਉਹਦੇ 'ਚ ਹੋਰ ਦੋ ਲੇਡੀਜ਼, ਉਹਨਾਂ 'ਚ ਇੱਕ ਪੋਰਤੁਗੀਜ਼ ਲੇਡੀ ਸੀ ਡੋਲੋਰਸ, ਮੈਨੂੰ ਨਾਂ ਵੀ ਯਾਦ ਆ। ਉਸ ਬਿਲਡਿੰਗ ਦਾ ਮਾਲਕ ਇੱਕ ਜਿਊਸ਼ ਸੀ, ਮਿਸਟਰ ਐਡਵਰਡ। ਤੇ ਇੱਕ ਦਿਨ ਮੈਨੂੰ ਉਹ ਕੋਰੀਡੋਰ ਦੇ ਵਿੱਚ ਹੀ ਮਿਲ ਗਿਆ ਮਿਸਟਰ ਐਡਵਰਡਸ ਤੇ ਮੈਨੂੰ ਉਹਨੇ ਕਿਹਾ ਕਿ ਵੀ ਅਮਰਜੀਤ, please say a few words of sympathy to Dolores. Her dog died. And you know she was very much attached with the dog. और कुछ हमदर्दी ਦਾ ਸ਼ਬਦ ਕਹੋ, ਉਹਦਾ ਕੁੱਤਾ ਮਰ ਗਿਆ। ਤੇ 2 ਦਿਨ ਬਾਅਦ ਮੈਂ ਜਿਹੜਾ ਉਹ ਮੈਨੂੰ ਬੀਬੀ ਕੋਰੀਡੋਰ 'ਚ ਹੀ ਮਿਲ ਗਈ ਤੇ ਮੈਂ ਉਹਨੂੰ ਕਿਹਾ ਵੀ ਡੋਲੋਰਸ, I am very sorry, I know you were very much attached with the dog and all. ਔਰ ਉਹ ਰੋਣ ਲੱਗ ਪਈ ਉੱਚੀ ਉੱਚੀ। ਉਹ ਕਹਿੰਦੀ, yeah, you know I had couple of husbands, none of them stayed so longer. This dog was with me for the past 10 years. ਹੁਣ ਮੈਂ ਆਪਣੇ ਆਪ ਨੂੰ ਕੰਟਰੋਲ ਵੀ ਕੀਤਾ, ਉਹਨੂੰ ਨਾਲ ਮੈਂ ਹਮਦਰਦੀ ਵੀ ਕਰ ਰਿਹਾ ਸੀ। ਪਰ ਇੱਕ ਹਕੀਕਤ ਵੀ ਇਹਦੇ ਚੋਂ ਬਿਆਨ ਆਈ ਕਿ ਵੀ ਮੈਂ ਬਹੁਤ ਸਾਰੇ ਮੇਰੇ ਖਸਮ ਬਣੇ ਪਰ ਇੰਨਾ ਲੰਬਾ ਵਕਤ ਕੋਈ ਨਹੀਂ ਰਿਹਾ ਮੇਰੇ ਨਾਲ। ਔਰ ਇਹ ਪਿਛਲੇ 10 ਸਾਲ ਤੋਂ ਮੇਰੇ ਨਾਲ ਸੀ। ਔਰ ਫਿਰ ਉਹਨੂੰ ਉਹ ਦਫਨਾਉਣ ਗਈ, ਰੋਜ਼ ਉਹ ਫੁੱਲਾਂ ਦੀ ਬੁੱਕੇ ਲੈ ਕੇ ਜਾਇਆ ਕਰੇ ਉੱਥੇ ਉਹਨੂੰ ਜਿਹੜਾ ਉਹਦੀ ਕਬਰ ਦੇ ਉੱਤੇ। ਸੋ ਕੁੱਲ ਮਿਲਾ ਕੇ ਜਿੱਥੇ
ਜਦੋਂ ਅਸੀਂ ਇਨਸਾਨੀ ਮੁਹੱਬਤ ਦੀ ਗੱਲ ਕਰਦੇ ਹਾਂ, ਇਹ ਮੁਹੱਬਤ ਸਾਡੀ ਜਾਨਵਰਾਂ ਨਾਲ ਵੀ ਹੋਣੀ ਚਾਹੀਦੀ ਹੈ, ਪੰਛੀਆਂ ਨਾਲ ਵੀ, ਔਰ ਈਵਨ ਪਲਾਂਟਸ ਨਾਲ ਵੀ। ਜਦੋਂ ਅਸੀਂ ਅੱਜ ਜ਼ਿੰਦਗੀ ਦੇ ਰੇਸਿਜ਼ਮ ਔਰ ਦੂਸਰੇ ਪੱਖ ਨੂੰ ਵੰਗਾਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਬਲੈਕ ਲਾਈਵਸ ਮੈਟਰ। ਇੰਡੀਆ 'ਚ ਕਿਸੇ ਨੇ ਕਿਹਾ ਕਿ ਵੀ ਆ ਜਿਹੜੇ ਇੱਥੇ ਰੌਲਾ ਪਾ ਰਹੇ ਨੇ ਹਿੰਦੂਤਵ ਵੀ ਬਲੈਕ ਲਾਈਵਸ ਮੈਟਰ, ਇਹਨਾਂ ਨੂੰ ਪੁੱਛੋ ਕਿ ਮੁਸਲਿਮ ਲਾਈਵਸ ਡੋਂਟ ਮੈਟਰ ਇਨ ਇੰਡੀਆ, ਜਾਂ ਦਲਿਤ ਲਾਈਵਸ ਡੋਂਟ ਮੈਟਰ, ਔਰ ਸਿੱਖ ਲਾਈਵਸ ਡੋਂਟ ਮੈਟਰ। ਇੱਕ ਆਪਣੇ ਕਿਸਮ ਦੀ ਹਿਪੋਕ੍ਰੇਸੀ ਹੈ। ਪਰ ਮੈਂ ਸਮਝਦਾ ਵੀ ਕੱਲਾ ਇਹੀ ਨਹੀਂ, ਕੁਦਰਤ ਨੂੰ ਜਿਸ ਰੱਬ ਨੇ ਬਣਾਇਆ ਉੱਥੇ ਇਨਸਾਨ ਵੀ ਹੈ, ਐਨੀਮਲ ਕਿੰਗਡਮ ਵੀ ਹੈ, ਪਲਾਂਟਸ ਵੀ ਨੇ। ਔਰ ਤੁਸੀਂ ਦੇਖੋ ਕਿ ਅੱਜ ਇਹ ਵੀ ਇੱਕ ਮੁਹਿੰਮ, ਭਾਵੇਂ এনवायरमेंटल ਗਰੁੱਪਸ ਜਿਹੜੇ ਨੇ ਬਹੁਤ ਸਟਰੋਂਗ ਨੇ, ਕਿ ਵੀ ਰੁੱਖਾਂ ਦੀ ਕਿੰਨੀ ਅਹਿਮੀਅਤ ਹੈ, ਕਿਵੇਂ ਇੱਕ ਇੱਕ ਰੁੱਖ ਜਿਹੜਾ ਉਹ ਕਿੰਨੀਆਂ ਜ਼ਿੰਦਗੀਆਂ ਬਚਾਉਂਦਾ, ਔਰ ਕਿਸ ਕਿਸਮ ਦੀਆਂ ਬਿਮਾਰੀਆਂ ਅੱਜ ਇੱਥੇ ਪੋਲਿਊਸ਼ਨ ਔਰ ਦੂਸਰਾ ਕੋਰੋਨਾ ਨੇ ਥੋੜੀ ਬਹੁਤ ਰਾਹਤ ਦਿੱਤੀ ਹੈ, ਪਰ ਫਿਰ ਸ਼ੁਰੂ ਹੋ ਜਾਏਗਾ ਉਸ ਕਿਸਮ ਦਾ। ਹੁਣ ਮੈਂ ਦੇਖ ਰਿਹਾ ਸੀ, ਅਸੀਂ ਜਦੋਂ 2 ਦਿਨ ਪਹਿਲਾਂ ਵਾਸ਼ਿੰਗਟਨ ਗਏ ਤੇ ਰਾਹ ਦੇ ਵਿੱਚ ਉਸੇ ਤਰ੍ਹਾਂ ਹੀ ਟ੍ਰੈਫਿਕ ਸੀ। ਹੁਣ ਕੋਈ ਬਾਹਰ ਤਾਂ ਬਹੁਤਾ ਫਰਕ ਨਹੀਂ ਰਿਹਾ ਹੈ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ ਜਿੱਥੇ ਜਾਨਵਰ ਸਾਡੇ ਨਾਲ ਕੋਐਗਜ਼ਿਸਟ ਕਰਦੇ ਨੇ, ਉਹ ਰੱਬ ਨੇ ਬਣਾਏ ਨੇ, ਉੱਥੇ ਸਾਡੇ ਲਈ ਸਬਕ ਵੀ ਹੈ, ਚੰਗੇ ਸਬਕ ਵੀ ਨੇ। ਵਫਾਦਾਰੀ ਦੀ ਗੱਲ ਕਰਦੇ ਹਾਂ, ਕੁੱਤੇ ਦੀ ਗੱਲ ਹੁੰਦੀ ਹੈ, ਔਰ ਉਹਦੇ 'ਚ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਲੋਕ ਜਦੋਂ ਬਾਣੀ 'ਚ ਪੜ੍ਹਦੇ ਹਾਂ ਕਿ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, स्वामी को ग्रह ज्यों सदा स्वान तजत नहीं नित, नानक ए बिद हर भजो एक मन होए एक चित। कि जिवें स्वान कुत्ते ਨੂੰ ਕਹਿੰਦੇ ਨੇ ਕਿ ਜਿਵੇਂ ਕੁੱਤਾ ਕਿਸੇ ਵੀ ਹਾਲਤ ਦੇ ਵਿੱਚ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ, ਪਰ ਉਹਨੂੰ ਕਿਹਾ ਵੀ ਤੂੰ ਵੀ ਇਵੇਂ ਦਾ ਦਰਵੇਸ਼ ਬਣ ਜਾ, ਉਸ ਰੱਬ ਦੇ ਦਵਾਰ ਦੇ ਉੱਤੇ ਖਲੋ ਜਾ, ਕੋਈ ਵੀ ਹਾਲਤ ਬਣੇ ਤੂੰ ਆਪਣੇ ਮਾਲਕ ਦਾ ਦਰ ਨਾ ਛੱਡ। ਸੋ ਇਹ ਇੱਕ ਇੰਨੀ ਵੱਡੀ ਟ੍ਰਿਬਿਊਟ ਹੈ ਉਸ ਦੀ ਵਫਾਦਾਰੀ ਨੂੰ ਕਿ ਰੂਹਾਨੀਅਤ ਨੂੰ। ਇਸੇ ਤਰ੍ਹਾਂ ਸਾਈਂ ਬਾਬਾ ਬੁੱਲੇ ਸ਼ਾਹ, ਜਦੋਂ ਉਹਨਾਂ ਦਾ ਅਸੀਂ ਪੜ੍ਹਦੇ ਹਾਂ ਕਿ ਭਾਈ ਚੱਲ ਬੁੱਲਿਆ ਚੱਲ ਯਾਰ ਮਨਾ ਰਿਹਾ, ਨਹੀਂ ਤਾਂ ਬਾਜ਼ੀ ਲੈ ਗਏ ਕੁੱਤੇ ਤੈਥੋਂ ਉੱਤੇ, ਕਿ ਰਾਤੀ ਜਾਗਣ ਕੁੱਤੇ, ਕਿ ਵੀ ਇਹ ਤਾਂ ਜਿਹੜੇ ਨੇ ਉਹ ਰਾਤ ਨੂੰ ਆਪਣਾ ਪਹਿਰਾ ਦਿੰਦੇ ਨੇ, ਔਰ ਤੂੰ ਜਿਹੜਾ ਉਹ ਸੁੱਤਾ ਹੋਇਆ ਗਾਫਲ ਹੋ ਕੇ, ਹੈ ਨਾ, ਚੱਲ ਬੁੱਲਿਆ ਚੱਲ ਯਾਰ ਮਨਾ ਰਿਹਾ, ਨਹੀਂ ਤਾਂ ਬਾਜ਼ੀ ਲੈ ਗਏ ਕੁੱਤੇ ਤੈਥੋਂ ਉੱਤੇ। ਸੋ ਕੁੱਲ ਮਿਲਾ ਕੇ ਅਸੀਂ ਇਹ ਵੀ ਦੇਖਦੇ ਹਾਂ, ਅੱਜ ਅਸੀਂ ਸਾਡੇ ਜੰਗਲੀ ਜਾਨਵਰਾਂ ਚੋਂ ਇਹ ਪੈਟ ਤਾਂ ਨਹੀਂ ਹੈ, ਲੇਕਿਨ ਜਿਸ ਵਿਚਾਰੇ ਨੂੰ ਪਤਾ ਨਹੀਂ ਡਰਪੋਕ ਤਾਂ ਕਿੰਨੇ ਕੁ ਹੋਣਗੇ, ਪਰ ਜਿਹੜਾ ਸਲੈਂਗਸ ਦੇ ਵਿੱਚ, ਫੋਕਲੋਰਸ ਦੇ ਵਿੱਚ ਡਰਾਵਣਾ ਜਾਂ ਡਰ ਜਾਣ ਵਾਲਾ, ਡਰਾਵਣਾ ਨਹੀਂ ਡਰ ਜਾਣ ਵਾਲਾ ਜਾਨਵਰ ਗਿੱਦੜ। ਹੁਣ ਗਿੱਦੜ ਦੀ ਮੌਤ ਵੀ ਅਸੀਂ ਕਹਿੰਦੇ ਭਾਈ ਉਹਦੀ ਆਉਂਦੀ ਸ਼ਹਿਰ ਨੂੰ ਦੌੜਦਾ, ਅਸੀਂ ਉਹ ਵੀ ਕਹਿੰਦੇ ਵੀ ਉਹ ਸਾਹਮਣੇ ਗਿੱਦੜ ਬਣ ਗਿਆ, ਔਰ ਸਭ ਕੁਝ ਹੀ ਗਿੱਦੜ ਦੇ ਆਲੇ ਦੁਆਲੇ ਜੁੜਿਆ ਹੁੰਦਾ, ਔਰ ਉਹਨੂੰ ਹੀ ਫਿਰ ਕਾਊਂਟਰ ਕਰਨ ਲਈ ਜਦੋਂ ਅਸੀਂ ਨਾਂ ਵੀ ਰੱਖਦੇ ਹਾਂ, ਕਿਸੇ ਦਾ ਨਾਂ ਗਿੱਦੜ ਸਿੰਘ ਜਾਂ ਗਿੱਦੜ ਖਾਨ ਤਾਂ ਨਹੀਂ ਰੱਖਿਆ, ਸ਼ੇਰ ਸਿੰਘ ਜਾਂ ਸ਼ੇਰ ਖਾਨ ਰੱਖਦੇ। ਸੋ ਹੁਣ ਗੱਲ ਉਹਨਾਂ ਦਾ ਡਰ ਦੇ ਨਾਲ ਜੁੜੀ ਹੋਈ ਗੱਲ ਹੈ, ਪਰ ਇਹਦੇ 'ਚ ਵੀ ਹੈ ਕਿ ਵੀ ਕਈ ਵਾਰ ਜਿਹੜੇ ਅਦਰਵਾਈਜ਼ ਉਹਨਾਂ ਨੂੰ ਆਪਣੀ ਔਕਾਤ ਪਤਾ ਹੁੰਦੀ ਹੈ, ਗਿੱਦੜ ਖਾਮਖਾ ਪੰਗਾ ਨਹੀਂ ਲੈਂਦਾ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਵੀ ਉਹ ਆਬਾਦੀ ਤੋਂ ਵੀ ਦੌੜਦਾ ਹੈ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਉਹਨੂੰ ਪਤਾ ਹੈ ਵੀ ਸਰਵਾਈਵ ਕਿਵੇਂ ਕਰਨਾ ਹੈ। ਲੇਕਿਨ ਇਸ ਦੇ ਨਾਲ ਚੁੱਕ ਦੇ ਵਿੱਚ ਤਾਂ ਕੋਈ ਵੀ ਆ ਸਕਦਾ ਹੈ। ਗੱਲ ਤਾਂ ਜਿਨ੍ਹਾਂ ਨੇ ਵੀ ਇਹ ਬਣਾਈ ਸਮਝਾਉਣ ਲਈ ਬਣਾਈ ਕਿ ਭਾਈ ਜਦੋਂ ਵੀ ਤੁਸੀਂ ਆਪਣਾ ਕਿਸੇ ਦੇ ਨਾਲ ਤੁਹਾਡਾ ਪਾਲਾ ਪੈਂਦਾ ਹੈ, ਟੱਕਰ ਹੁੰਦੀ ਹੈ, ਜਾਂ ਤੁਸੀਂ ਇਕੱਲਾ ਇੱਕ ਫੀਲਡ ਦੀ ਗੱਲ ਨਹੀਂ ਹੈ, ਫਾਈਨੈਂਸ਼ੀਅਲ ਵੀ, ਜਦੋਂ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਜੈਸਾ ਵਿੱਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ, ਕਿ ਵੀ ਜਿਹੜਾ ਤੁਹਾਡਾ ਵਿੱਤ ਹੈ, ਜਿਹੜੀ ਪਹੁੰਚ ਹੈ, ਉਹਦੇ ਮੁਤਾਬਕ ਤੁਸੀਂ ਜ਼ਿੰਦਗੀ 'ਚ ਵਿਹਾਰ ਕਰੋ। ਉਹ ਬੇਸ਼ੱਕ ਪੈਸੇ ਦੇ ਖਰਚੇ ਦਾ ਮਾਮਲਾ ਹੈ ਜਾਂ ਕੋਈ ਹੋਰ ਹੈ, ਦਿਖਾਵੇ 'ਚ ਨਾ ਜਾਓ। ਜੈਸਾ ਵਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ। ਅਦਰਵਾਈਜ਼ ਜੇ ਤੁਸੀਂ ਵਿੱਤੋਂ ਵੱਧ, ਵਿੱਤੋਂ ਬਾਹਰ ਜਾ ਕੇ ਕੁਝ ਕਰਨ ਦੀ ਕੋਸ਼ਿਸ਼ ਕਰੋਗੇ ਤੇ ਫਿਰ ਨਿਰਬਲ ਹੋ ਜਾਓਗੇ, ਕਮਜ਼ੋਰ ਹੋਵੋਗੇ ਔਰ ਸਫਰ ਕਰੋਗੇ। ਸੋ ਇਸ 'ਚ ਜ਼ਾਹਰ ਹੈ ਕਿ ਬਹੁਤ ਵੱਡੀ ਇੱਕ ਸਿੱਖਿਆ ਹੈ ਕਿ ਹਰ ਇੱਕ ਦੀਆਂ ਲਿਮਿਟੇਸ਼ਨਸ ਨੇ। ਐਨੀਮਲਸ ਨੂੰ ਵੀ ਰੱਬ ਨੇ ਸਰਵਾਈਵਲ ਵੀ ਦਿੱਤੀ ਹੈ, ਫੂਡ ਵੀ ਦਿੱਤਾ ਹੈ ਉਹਨਾਂ ਦਾ,
ਇਹ ਠੀਕ ਹੈ, ਵੱਡੇ ਤਾਕਤਵਰ ਦਾ ਫੂਡ ਉਸ ਤੋਂ ਛੋਟਾ ਹੁੰਦਾ, ਪਰ ਉਹਨੂੰ ਵੀ ਕੁਝ ਨਾ ਕੁਝ ਦਿੱਤਾ ਹੈ, ਹਰ ਇੱਕ ਨੂੰ ਜਿਹੜਾ ਹੈ ਉਹ ਰਿਜ਼ਕ ਦੇ ਕੇ ਭੇਜਿਆ। ਪਰ ਇਹਦੇ ਬਾਵਜੂਦ ਬਹੁਤ ਵਾਰ ਜਿਵੇਂ ਅਸੀਂ ਇਨਸਾਨ ਚੁੱਕ ਦਾ ਦਿਖਾਵਾ ਔਰ ਚੁੱਕ ਔਰ ਉਹਦਾ ਸ਼ਿਕਾਰ ਹੋ ਕੇ ਫਿਰ ਸਾਡਾ ਹਾਲ ਕੀ ਹੁੰਦਾ, ਉਹਦੇ ਨਾਲ ਜੁੜੀ ਹੋਈ ਇਹ ਕਹਾਣੀ ਬੇਸ਼ੱਕ ਅਸੀਂ ਅਕਸਰ ਵੀ ਸੁਣਾਉਂਦੇ ਰਹਿੰਦੇ ਹਾਂ, ਪਰ ਫਿਰ ਵੀ ਜਿਹੜੀ ਚੀਜ਼ ਢੁਕਵੀਂ ਹੁੰਦੀ ਹੈ ਰੈਲੇਵੈਂਸ, ਔਰ ਉਹ ਉਸ ਗਿੱਦੜ ਦੀ ਕਹਾਣੀ ਹੈ ਜਿਹਨੂੰ ਜੰਗਲੀ ਜਾਨਵਰਾਂ ਨੇ ਚੁੱਕਿਆ ਕਿ ਬਈ ਐਵੇਂ ਸ਼ੇਰ ਉਹਦੀਆਂ ਵੀ 4 ਲੱਤਾਂ ਨੇ, ਥੋੜੀ ਮਾੜੀ ਮੋਟੀ ਆਵਾਜ਼ ਹੀ ਹੈ, ਦਹਾੜ, ਬਾਕੀ ਕੀ ਹੈ, ਐਵੇਂ ਅਸੀਂ ਡਰਦੇ ਫਿਰਦੇ ਹਾਂ, ਸਾਰੇ ਜੰਗਲ ਨੂੰ ਉਹਨੇ ਵਕਤ ਪਾਇਆ ਹੋਇਆ ਕਿ ਵੀ ਚੱਲ ਤੂੰ ਸਾਡਾ ਲੀਡਰ। ਔਰ ਪਰ ਇੱਕੋ ਹੀ ਗੱਲ ਹੈ ਵੀ ਜੋ ਸ਼ਿਕਾਰ ਜਦੋਂ ਸ਼ੇਰ ਕਰਦਾ ਉਹਦੀ ਦਹਾੜ ਹੁੰਦੀ ਹੈ, ਪਬਕਾਰ ਜਿਹਨੂੰ ਅਸੀਂ ਕਹਿੰਦੇ, ਔਰ ਲੇਕਿਨ ਅੱਖਾਂ ਉਹਦੀਆਂ ਲਾਲ ਹੁੰਦੀਆਂ ਵੀ ਤੂੰ ਅੱਖਾਂ ਲਾਲ ਕਰ ਔਰ ਚੱਲ ਤੇਰੇ ਅਸੀਂ ਮਗਰ ਤੁਰ ਪਏ ਸਾਰੇ। ਔਰ ਜਿਵੇਂ ਕਹਾਣੀ ਦਾ ਮੈਂ ਉਹਨੂੰ ਸਮ ਅਪ ਕਿ ਵੀ ਉਹਨੇ ਜਦੋਂ ਸਾਹਮਣੇ ਹੋਇਆ ਤੇ ਸ਼ੇਰ ਨੇ ਦਹਾੜਿਆ ਸ਼ੇਰ, ਔਰ ਜਿਉਂ ਹੀ ਗਿੱਦੜ ਨੇ ਤਾਂ ਅੱਗੋਂ ਕੀ ਕਹਾ ਉਹਨੇ ਮਾਰਿਆ, ਪੁੱਠਾ ਕਰ ਦਿੱਤਾ ਤੇ ਮਰਦਾ ਜਿਹੜਾ ਗਿੱਦੜ ਉਹਨੇ ਪਹਿਲਾਂ ਜਾਨਵਰ ਨੂੰ ਪੁੱਛ ਲਿਆ ਠੀਕ ਹੈ ਅੱਖਾਂ ਲਾਲ ਨੇ, ਉਹਨੇ ਕਿਹਾ ਜੀ ਬੱਗੀ ਅੱਖੀ ਮਰਵਾ ਦਿੱਤਾ। ਸੋ ਬਹੁਤ ਵਾਰ ਇਹਦਾ ਲੈਸਨ ਇਹੀ ਹੈ ਕਿ ਵੀ ਤੁਸੀਂ ਜੋ ਹੋ ਆਪਣੀ ਔਕਾਤ ਦੇਖੋ ਔਰ ਚੁੱਕੇ ਚੁਕਾਏ ਜੇ ਜਾਓਗੇ ਤਾਕਤਵਰ ਦੇ ਸਾਹਮਣੇ ਤੇ ਫਿਰ ਜੋ ਸ਼ੇਰ ਨੇ ਗਿੱਦੜ ਦਾ ਹਸ਼ਰ ਕੀਤਾ ਉਹੀ ਤੁਹਾਡਾ ਹੋਏਗਾ। ਹੁਣ ਜੋ ਭਾਰਤ ਨਾਲ ਰਿਲੇਟਡ ਖਬਰਾਂ ਨੇ ਚਾਈਨਾ ਦੇ ਵਿੱਚ ਉਹ ਤਾਂ ਹੋ ਗਿਆ ਕਿ ਵੀ ਇਹ ਤਾਂ ਉਹ 15 ਤੇ 16 ਜੂਨ ਦੀ ਰਾਤ ਨੂੰ ਹੀ ਜਿਹੜਾ ਮੈਚ ਸੀ ਉਹਦਾ ਫੈਸਲਾ ਆ ਗਿਆ। ਇਹਦਾ ਕ੍ਰਿਕਟ ਵਾਂਗ 5 ਦਿਨ 6 ਦਿਨ ਨਹੀਂ ਚੱਲਿਆ ਕਿ ਵੀ ਇਹਨਾਂ ਨੇ ਧਾਈ ਕਰਕੇ ਗਲ ਪੈਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕੰਡਿਆਲੀਆਂ ਸੋਟੀਆਂ ਦੇ ਨਾਲ ਹੀ 20 ਜਿਹੜੇ ਨੇ ਝੰਬ ਕੇ ਚਾਈਨੀਜ਼ ਬੈਗ 'ਚ ਭਰ ਕੇ ਦੇ ਦਿੱਤੇ, 10 ਲੈ ਗਏ, ਉਹਨਾਂ ਨੂੰ 72 ਘੰਟੇ ਬਾਅਦ ਦਿੱਤਾ। ਉਹਨਾਂ ਨੂੰ ਉਹਨਾਂ 'ਚ ਮੇਜਰ ਵੀ ਹੈ, ਕਰਨਲ ਵੀ ਹੈ, ਕਪਤਾਨ ਵੀ ਹੈ, ਖਿਆਲ ਹੋ ਜੀ ਨਾਲ ਹੀ ਕਿਹਾ ਵੀ ਕਾਕਾ ਅੱਗੇ ਤੋਂ ਧਿਆਨ ਰੱਖਣਾ ਹੈ, ਇੱਧਰ ਨੂੰ ਨਾ ਮੂੰਹ ਕਰਿਓ। ਹੁਣ ਇਹ ਉਹਨਾਂ ਦਾ ਜਿਹੜਾ ਇਹਨਾਂ ਨੇ ਇੱਕ ਪੋਪ ਲੀਲਾ ਆਪਣੀ ਬਣਾਈ ਹੋਈ ਸੀ, ਇੱਕ ਰੀਜਨਲ ਪਾਵਰ ਔਰ ਫਲਾਣਾ ਔਰ ਦੁਨੀਆ ਦੀ ਦੂਸਰੀ ਵੱਡੀ ਫੌਜ ਚੀਨ ਤੋਂ ਬਾਅਦ ਭਾਰਤ ਦੀ ਇਹ ਉਹ, ਔਰ ਅਮਰੀਕਾ ਨੂੰ ਵੀ ਦਿਖਾ ਰਹੇ ਸੀ ਕਿ ਵੀ ਤੁਸੀਂ ਸਾਡੇ ਜ਼ਰਾ ਸਿਰ ਤੇ ਹੱਥ ਰੱਖੋ, ਮਾੜਾ ਮੋਟਾ ਥਾਪੀ ਦਿਓ, ਅਸੀਂ ਤਾਂ ਜਾ ਕੇ ਚੀਨ ਨੂੰ ਐਂ ਢਾ ਲਾਂਗੇ ਜਿਵੇਂ ਬੱਕਰਾ ਜਿਹੜਾ ਉਹ ਜਿਵੇਂ ਕਸਾਈ ਜਿਹੜਾ ਬੱਕਰੇ ਨੂੰ ਕੋਹ ਦਿੰਦਾ। ਪਰ ਹੋਇਆ ਇਸ ਦੇ ਬਿਲਕੁਲ ਉਲਟ, ਕੀਮਾ ਬਣ ਕੇ ਆ ਗਿਆ ਉੱਥੋਂ ਜਿਹੜਾ ਗਲਵਾਨ ਵੈਲੀ ਚੋਂ ਵੀ ਔਰ ਦੂਸਰੇ ਪਾਸੇ ਵੀ। ਹੁਣ ਇਸ ਸਾਰੇ ਤੋਂ ਬਾਅਦ ਜੇ ਅਸੀਂ ਐਕਸਰਸਾਈਜ਼ਸ ਦੇਖੀਏ ਭਾਰਤ ਦੀਆਂ, ਜੇ ਉਹ ਬਿਲਕੁਲ ਗਿੱਦੜ ਵਾਲੀਆਂ ਲੱਗਦੀਆਂ, ਹਰਕਤਾਂ ਸਾਰੀਆਂ ਉਹੀ ਨੇ। ਔਰ ਉਸ ਸਾਰੇ 'ਚ ਅਸੀਂ ਜਦੋਂ ਖਬਰਾਂ ਦੇਖ ਰਹੇ ਹਾਂ, Navy's P-8Is deployed in Ladakh. MiG-21K jets may be moved to north bases. Amid border row with China, all 3 forces put on high alert. ਕਿ ਬਈ ਇਹ ਜਿਹੜੇ ਨੇ ਨੇਵੀ ਦੇ P-81 ਲਦਾਖ ਚ ਲਾ ਦਿੱਤੇ ਨੇ, ਮਿਗ ਇੱਥੇ ਲਾ ਦਿੱਤੇ ਨੇ, ਔਰ ਤਿੰਨੋਂ ਇਨਫੈਂਟਰੀ, ਨੇਵਲ ਔਰ 에ਅਰ ਫੋਰਸ ਜਿਹੜੀ ਹੈ ਉਹ ਅਸੀਂ ਜਿਹੜੀ ਆ ਔਨ ਦਾ ਅਲਰਟ ਕਰ ਦਿੱਤੀ ਹੈ। ਫਿਰ ਉਹ ਕਿਹਾ ਕਿ ਜੀ ਇਹ ਇਸ ਸਾਰੇ ਦੇ ਨਾਲ ਅਸੀਂ ਮੈਸੇਜ ਇਹ ਦੇ ਰਹੇ ਹਾਂ ਕਿ ਵੀ ਆਲਰੇਡੀ ਇੰਡੀਅਨ 에ਅਰ ਫੋਰਸ ਹੈਜ਼ ਆਲਰੇਡੀ ਪੋਜੀਸ਼ਨਡ ਆਲਮੋਸਟ all its frontline fighters like fighter jets like Sukhoi 30, MKI, Jaguar and Mirage 2000 aircraft in the key frontier air bases in eastern Ladakh and elsewhere along the LAC, a move that came against the backdrop of the border row with China. Diplomatic and military talks between China and India are continuing for complete disengagement of troops from a number of friction points in eastern Ladakh. ਲੰਮਾ ਚੌੜਾ ਉਹੀ ਜਿਹੜੀ ਆ ਬਾਰ-ਬਾਰ ਰੈਪੀਟੀਸ਼ਨ ਹੈ ਕਿ ਵੀ ਹੁਣ ਦੇਖੋ ਅਸੀਂ ਜਦੋਂ ਇਹ ਚਾਈਨਾ ਦੇ ਨਾਲ ਸਾਡਾ ਚੱਲ ਰਿਹਾ, ਅਸੀਂ ਇੰਡੀਅਨ ਨੇਵੀ ਨੇ ਜਿਹੜਾ ਮਿਲਟਰੀ ਡਰਿਲ ਕੀਤੀ US ਨੇਵੀ ਕੈਰੀਅਰ ਸਟ੍ਰਾਈਕ ਗਰੁੱਪ ਦੇ ਨਾਲ ਔਰ US 에ਅਰਕ੍ਰਾਫਟ ਕੈਰੀਅਰ USS ਨਿਮਿਟਸ ਆਫ ਦਾ ਕੋਸਟ ਆਫ ਅੰਡੇਮਾਨ ਐਂਡ ਨਿਕੋਬਾਰ ਆਈਲੈਂਡ, ਕਿਉਂਕਿ ਇਹ ਵੀ ਇਸ ਦੀਆਂ ਵੀ ਬੜੀਆਂ ਖਬਰਾਂ ਨੇ ਜਿਹਦੇ ਲਈ ਟਰਮ ਤਾਂ ਪਾਸੈਕਸ ਯੂਜ਼ ਹੋ ਰਹੀ ਹੈ। ਔਰ ਦਿਲਚਸਪ ਗੱਲ ਇਹ ਹੈ ਕਿ ਜਿਹਨੂੰ ਇਹ ਨੇਵਲ ਐਕਸਰਸਾਈਜ਼ਸ ਕਹਿ ਰਹੇ ਨੇ ਉਹ ਪਾਸੈਕਸ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ 에ਅਰਕ੍ਰਾਫਟ ਕੈਰੀਅਰ ਹੈ ਜਿਹਦਾ ਨਾਂ ਇਹਨਾਂ ਨੇ ਨਿਮਿਟਸ ਰੱਖਿਆ ਹੋਇਆ ਹੈ, ਇਹ
ਸੈਕੰਡ ਵਰਲਡ ਵਾਰ ਦੇ ਵੇਲੇ ਇੱਕ ਬੜਾ ਸੈਲੀਬ੍ਰੇਟਡ ਨੇਵੀ ਦਾ ਅਮਰੀਕਨ ਆਫੀਸਰ ਸੀ, ਉਹਦੇ ਨਾਂ ਤੇ। ਹਾਲਾਂਕਿ ਇਹ ਵੀ ਹੁਣ ਇਹਦੀ ਉਮਰ ਵਿਹਾ ਚੁੱਕੀ ਹੈ ਇਸ ਜੰਗੀ ਬੇੜੇ ਦੀ, ਔਰ ਕੁਝ ਸਾਲ ਬਾਅਦ ਸ਼ਾਇਦ ਅਗਲੇ 4 ਸਾਲ 'ਚ ਇਹਦੀ ਥਾਂ ਇੱਕ ਹੋਰ ਬੇੜੇ ਨੇ ਲੈ ਲੈਣੀ ਹੈ। ਲੇਕਿਨ ਜਿਹੜੀ ਇਹ ਉਹਨੂੰ ਅੰਡੇਮਾਨ ਨਿਕੋਬਾਰ 'ਚ ਐਕਸਰਸਾਈਜ਼ ਵੀ ਕਹਿ ਰਹੇ ਨੇ, ਕੋਈ ਐਕਸਰਸਾਈਜ਼ ਨਹੀਂ ਹੈ ਇਹ। ਇਹਦੇ ਲਈ ਲਫ਼ਜ਼ ਜਿਹੜਾ ਇਸਤੇਮਾਲ ਇਹਨਾਂ ਨੇ ਵੀ ਕੀਤਾ ਹੈ, ਇਹ ਜਿਹੜਾ ਪੈਸੈਕਸ ਹੈ। ਪੈਸੈਕਸ ਇਹ ਹੈ ਕਿ ਇੰਡੀਅਨ ਨੇਵੀ ਦੇ ਜਹਾਜ਼ ਔਰ ਆਲਰੇਡੀ ਅਮਰੀਕਾ ਦਾ ਇਹ ਵੱਡਾ ਬੇੜਾ ਜਿਹੜਾ ਹੈ, ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਇਹ ਲਾਗਿਓਂ ਕ੍ਰਾਸ ਕਰਦੇ ਨੇ। ਜਿਹੜੀਆਂ ਐਕਸਰਸਾਈਜ਼ ਹੁੰਦੀਆਂ ਨੇ ਜਾਂ ਜੰਗੀ ਮਸ਼ਕਾਂ ਹੁੰਦੀਆਂ ਨੇ ਉਹ ਤਾਂ ਵਾਰ ਗੇਮਸ ਹੁੰਦੀਆਂ। ਲੇਕਿਨ ਤੁਸੀਂ ਜਦੋਂ ਹੁਣ ਇਹੀ ਦੱਸਣਾ ਹੈ ਕਿ ਵੀ ਅਸੀਂ ਕਰ ਰਹੇ ਹਾਂ ਕੁਛ ਨਾ ਕੁਛ, ਉਹ ਵੀ ਮੈਂ ਇਸ ਸੈਗਮੈਂਟ ਦੇ ਕਲੋਜ਼ਿੰਗ 'ਚ ਦੱਸਾਂਗਾ ਕਿ ਵੀ ਇਹਨਾਂ ਦੇ ਉੱਤੇ ਕਿਹੜੀ ਕਹਾਣੀ ਜਿਹੜੀ ਹੈ ਇਹ ਸਾਰੇ ਚੋਂ ਜੋ ਇਹਨਾਂ ਦੇ 에ਅਰ ਫੋਰਸ ਨੇਵੀ ਔਰ ਇਸ ਹਵਾਲੇ ਨਾਲ ਇਹ ਗੱਲ ਕਰ ਰਹੇ ਨੇ ਕਿ ਵੀ ਇਹ ਅਸੀਂ ਫਿਰ ਇਹਦੇ ਨਾਲ ਅਸੀਂ ਦੇਖਦੇ ਹਾਂ ਇੰਡੀਆ ਕੁਡ ਅਪ ਦਾ ਐਂਟੇ ਵਿਦ ਨਿਊ ਰੇਫੇਲ ਫਾਈਟਰ ਜੈਟਸ, ਜਿਹਦੀ ਪੂਜਾ ਕਰਕੇ ਪੈਰਿਸ ਦੇ ਵਿੱਚ ਰਾਜਨਾਥ ਸਿੰਘ ਆਇਆ ਸੀ, ਹਰੀ ਮਿਰਚ ਗੰਢਾ ਔਰ ਉਹ ਸਾਰੇ ਦੇ ਨਾਲ ਜਿਹੜਾ ਨਿੰਬੂ, ਹੁਣ ਉਹ ਆ ਗਏ ਨੇ ਜਹਾਜ਼। ਔਰ ਅਜੇ ਪੂਜਾ ਦੀ ਖਬਰ ਤੇ ਨਹੀਂ ਆਈ ਕਿ ਵੀ ਉੱਥੇ ਕਿੱਥੇ ਰੱਖ ਕੇ ਉਹਨਾਂ ਦੇ ਉੱਤੇ ਹੁਣ ਉਹਨੂੰ ਗਊ ਮੂਤਰ ਨਾਲ ਵੀ ਨਵਾਇਆ ਕਿ ਨਹੀਂ ਰਫੇਲ ਜਹਾਜ਼ ਨੂੰ। ਪਰ ਉਸ ਦਾ ਇਹ ਦੱਸ ਰਹੇ ਨੇ ਕਿ ਵੀ ਅਸੀਂ ਜਿਹੜਾ ਮਿਲਟਰੀ ਸਟ੍ਰੈਟਜਿਸਟ ਨੋ ਵਨ ਗੁੱਡ ਸਟਾਫਿੰਗ ਬਾਈ ਫ੍ਰੈਂਚ ਮੇਡ ਰੈਫੇਲਸ ਟੋਟਿੰਗ ਮੀਟੀਓਰ ਮਿਸਲਸ ਇਨ ਲਦਾਖ ਸੈਕਟਰ would end China's occupation in minutes, but who wants to start a war of it? ਉਹਨੇ ਕਿਹਾ ਜੀ ਇਹ ਸਾਡੇ ਰਫੇਲ ਨੇ, ਅਸੀਂ ਇਹਨਾਂ ਨੂੰ ਕਰਤਾ ਇਨ ਮਿੰਟਸ। ਵਾਹ 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 ਵਾਹ, ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਵਾਕਈ ਜਿਹੜਾ ਉਹ ਗਿੱਦੜ ਦੀ ਮੌਤ ਵਾਂਗ ਬਿਹੇਵ ਕਰ ਰਹੇ ਨੇ। ਏਅਰ ਐਂਡ ਗਰਾਊਂਡ ਕਰੂਜ਼ ਹੈਵ ਅੰਡਰਗੋਨ ਫੁੱਲ ਟ੍ਰੇਨਿੰਗ ਔਨ ਦਾ ਏਅਰਕ੍ਰਾਫਟ ਇਨਕਲੂਡਿੰਗ ਐਡਵਾਂਸਡ ਵੈਪਨ ਸਿਸਟਮ ਓਵਰ ਦਾ ਲਾਸਟ 1 year ਇਨ ਫਰਾਂਸ। ਕਿ ਜੀ ਅਸੀਂ ਪਿਛਲੇ 1 ਸਾਲ 'ਚ ਤਿਆਰੀ ਕੀਤੀ ਹੈ ਫਰਾਂਸ ਜਾ ਕੇ, ਸਾਡੇ ਪਾਇਲਟਸ ਨੇ ਜਾਂ ਦੂਜੇ। ਇਹ ਤਾਂ ਹੁਣ ਆਇਆ ਹੈ, ਤਿਆਰੀ ਤਾਂ ਮੁੜ ਕੇ ਇਹ ਹੋਣੀ ਹੈ ਕਿ ਵੀ ਇਹਨਾਂ ਦੇ ਜਿੰਨੇ 2-4 ਇਹਨਾਂ ਨੇ ਚਾੜੇ ਉਹਨਾਂ ਨੇ ਬੀਜਿੰਗ 'ਚ ਲਾਏ ਹੋਣੇ ਨੇ, ਤੇ ਉਹ ਮੋਮੋ ਚੋਚੋ ਖਾਂਦੇ ਹੋਣੇ ਨਾਲ, ਉਹਨਾਂ ਨੇ ਮੰਕੀ ਬ੍ਰੇਨ ਖਾ ਰਹੇ ਹੋਣਾ ਇਹਨਾਂ ਦੇ ਰਫੇਲ 'ਚ ਬਹਿ ਕੇ ਚੀਨਿਆਂ ਨੇ। ਵੀ ਜਿਹੜਾ ਮਿਗ ਤੁਹਾਡੇ ਕੋਲ ਜਿਹੜਾ ਉਹ 60s ਦੇ ਵਿੱਚ ਹੀ ਆ ਗਿਆ, ਜਦੋਂ 62 ਦੀ ਵਾਰ ਵੇਲੇ ਉਦੋਂ ਯੂਜ਼ ਨਹੀਂ ਸੀ ਫॉर ਟ੍ਰੇਨਿੰਗ ਪਰਪਸ। ਜੇ 60 ਸਾਲ ਜਿਸ ਮਿਗ ਨੂੰ ਤੁਹਾਡੇ ਪਾਇਲਟ ਚਲਾਉਂਦੇ ਰਹੇ, ਉਹ ਇੱਕ ਡੌਗ ਫਾਈਟ 'ਚ ਪਾਕਿਸਤਾਨ ਦੇ ਨਾਲ ਡਾਊਨ ਹੋਇਆ ਜਾਂ ਦੂਜਾ, ਅਜੇ ਇਹਨਾਂ ਰਫੇਲ ਨੂੰ ਤੁਸੀਂ ਕਿਹੜੀ ਲੜਾਈ ਦੇ ਵਿੱਚ ਵਰਤਿਆ ਜਾਂ ਤੁਹਾਡੇ ਕਿੰਨੇ ਕੁ ਇਸ ਦੇ ਉੱਤੇ ਤੁਹਾਡਾ ਹੱਥ ਹੈ। ਔਰ ਤੁਸੀਂ ਚਾਈਨਾ ਨੂੰ ਵੰਗਾਰ ਰਹੇ ਹੋ, ਜਿਨ੍ਹਾਂ ਨੇ ਤੁਸੀਂ ਤਾਂ ਉਹ ਬਗਾਨੇ ਬਣੇ, ਜਿਨ੍ਹਾਂ ਦਾ ਕੋਈ ਪੁਰਜਾ ਕਿੱਥੇ ਲੱਗਣਾ ਕੀ ਹੈ। ਉਹ ਤੁਹਾਡੇ ਅੱਧੇ ਮਕੈਨਿਕਾਂ ਨੂੰ ਅਗਲੇ 5 ਸਾਲ ਸਮਝ ਨਹੀਂ ਆਣਾ ਜੇ ਉਹਨਾਂ 'ਚ ਕਿਸੇ ਰਿਪੇਅਰ ਦੀ ਵੀ ਲੋੜ ਹੋਏ। ਤੇ ਚਾਈਨਾ ਨੇ ਜੋ ਕੁਛ ਵੀ ਉਹਨਾਂ ਦੇ ਕੋਲ ਹੈ ਉਹ ਸੈਲਫ ਮੇਡ ਹੈ ਮੋਸਟ ਆਫ ਇਟ। ਔਰ ਇਹਦਾ ਹੀ ਕਾਰਨ ਹੈ ਕਿ ਬਈ ਉਹਨਾਂ ਨੂੰ ਇਹ ਪਤਾ ਹੈ ਉਹਦੀ ਰਿਪਲੇਸਮੈਂਟ ਵੀ ਹੈ, ਉਸ ਦੀ ਜਿਹੜੀ ਹੈ ਉਹਨਾਂ ਦੀ ਟ੍ਰੇਨਿੰਗ ਵੀ ਫੁੱਲੀ ਹੈ, ਔਰ ਉਹ ਪੂਰੀ ਤਰ੍ਹਾਂ ਤਿਆਰ ਨੇ। ਉਹ ਤਾਂ ਭਾਰਤ ਨੂੰ ਕਾਊਂਟ ਵੀ ਨਹੀਂ ਕਰਦੇ। ਇੱਕ ਤਾਂ ਹੁੰਦਾ ਨਾ ਵੀ ਕਿਸੇ ਨੂੰ ਤੁਸੀਂ ਕਿਸੇ ਰੇਸ ਦਾ ਹਿੱਸਾ ਮੰਨਦੇ ਹੋ, ਤੁਸੀਂ ਉਹ ਵੀ ਨਹੀਂ ਦੇਖਦੇ ਹੋ। ਔਰ ਇਹ ਜਿਹੜਾ ਸਾਰਾ ਇਹਨਾਂ ਦਾ ਭਾਰਤ ਨੂੰ ਜਿਹੜਾ ਇਹ ਗਿੱਦੜ ਦੀਆਂ ਅੱਖਾਂ ਲਾਲ ਕਰਨ ਵਾਂਗ ਇੱਕ ਲੈਵਲ ਤੇ ਨਹੀਂ ਹੈ। ਜਦੋਂ ਅਸੀਂ ਕਿੰਨੀਆਂ ਹੀ ਖਬਰਾਂ ਨੇ, US lawmakers introduce resolution urging China to de-escalate border tension with India। ਅਮਰੀਕਨ ਕਾਂਗਰਸ ਦੇ ਵਿੱਚ ਜਿਹੜਾ ਇੰਡੀਅਨ ਅਮਰੀਕਨ ਕਾਂਗਰਸਮੈਨ ਹੈ ਰਾਜਾ ਕ੍ਰਿਸ਼ਨਾ ਮੂਰਤੀ, ਔਰ ਉਹਦੇ ਨਾਲ ਕਾਂਗਰੈਸ਼ਨਲ ਰੈਜ਼ੋਲੂਸ਼ਨ ਨੂੰ ਕੋ ਸਪਾਂਸਰ ਕਰਨ ਵਾਲਾ ਇਹ ਵੀ RSS ਪੱਖੀ ਰੋ ਖੰਨਾ ਕਾਂਗਰਸਮੈਨ, ਤੇ ਫਰੈਂਕ ਪੈਲੋਨੇ, ਇਹ ਇਹਨਾਂ ਦਾ ਇੱਥੇ ਨਿਊ ਜਰਸੀ ਤੋਂ ਜਿਹੜਾ ਇਹਨਾਂ ਦਾ ਇੰਡੀਆ ਕਾਕਸ ਦਾ ਜਿਹਦੀ ਫੰਡ ਰੇਜ਼ਿੰਗ ਇਹ ਗੁਜਰਾਤੀ ਕਰਕੇ ਦਿੰਦੇ ਨੇ, ਟੌਮ ਸੂਜ਼ੀ, ਔਰ ਨਾਲ ਦੀ ਨਾਲ ਮੈਂ ਦੇਖ ਰਿਹਾ ਸੀ ਸ਼ੀਲਾ ਜੈਕਸਨ ਲਈ, ਇਹ ਹਿਊਸਟਨ ਤੋਂ ਹੈਗੀ ਹੈ, ਔਰ ਇਹ ਜਿਹੜੀ ਪਾਕਿਸਤਾਨ ਕਾਕਸ ਹੈ ਉਹਦੀ ਵੀ ਪ੍ਰਧਾਨ ਹੈ। ਸੋ ਇਹ ਪੈਸੇ ਜਿੱਧਰੋਂ ਆ ਜਾਣ ਇੱਧਰ ਕਰਨਗੇ, ਇਹਨਾਂ ਦੇ ਵੀ ਆ ਜਾਏਗੀ, ਸਾਈਨ ਕਰ ਦੇਗੀ ਉਹ। ਹੇਲੀ ਸਟੀਵਨ ਔਰ ਸਟੀਵ ਸ਼ਬੋ। ਸੋ ਇਹ ਜਿਹੜਾ ਰੈਜ਼ੋਲੂਸ਼ਨ ਉਹਨਾਂ ਨੇ 9 ਕਾਂਗਰਸਮੈਨ ਸਾਰੇ ਇਹਨਾਂ ਨੂੰ ਮਿਲੇ, ਇਹਨਾਂ ਨੂੰ ਪੁੱਛੇ ਕਿ ਭਾਈ ਇੰਨੇ ਹੀ ਰਹਿ ਗਏ ਤੁਹਾਡੇ ਜਿਨ੍ਹਾਂ ਨੂੰ ਹੁਣ ਤੱਕ ਪੈਸੇ ਖਵਾਉਂਦੇ ਰਹੇ। ਔਰ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਵਿੱਚ ਇਹ ਕਿਹਾ ਕਿ ਵੀ ਇਹ ਜਿਹੜੀ ਹੈ ਡੀ ਐਸਕੇਲੇਸ਼ਨ ਹੋਏ, ਟੈਨਸ਼ਨ ਘੱਟ ਹੋਏ। ਉਸ ਤੋਂ ਪਹਿਲਾਂ ਜਿਹੜਾ ਪਿਛਲੇ ਹਫਤੇ ਹੀ ਜਿਹੜਾ ਇੱਕ ਇਹਨਾਂ ਦਾ ਹੋਰ ਕਾਂਗਰਸਮੈਨ ਸ਼ਰਮਨ ਹੈ, ਉਹਨੇ ਉਹ ਵੀ ਇੰਡੀਆ ਕਾਕਸ ਦਾ ਚੇਅਰਪਰਸਨ ਵੀ ਰਿਹਾ। ਉਹਨਾਂ ਨੇ 4-5 ਹੋਰ ਕਾਂਗਰਸਮੈਨਾਂ ਦੇ ਨਾਲ ਇੰਡੀਅਨ ਐਂਬੈਸਡਰ ਨੂੰ ਚਿੱਠੀ ਲਿਖੀ ਸੀ ਕਿ ਜੀ ਇਹ ਜਿਹੜਾ ਅਸੀਂ ਤੁਹਾਡੇ ਨਾਲ ਸਿੰਪੈਥਾਈਜ਼ ਕਰਦੇ ਹਾਂ ਜੋ ਤੁਹਾਡੇ ਨਾਲ ਹੋ ਰਿਹਾ,
ਔਰ 7 ਹੋਰ ਲਾ ਮੇਕਰ ਸੀ ਉਹਦੇ ਚ ਕਾਂਗਰਸਮੈਨ ਹੋਲਡਿੰਗ ਐਂਡ ਕਾਂਗਰਸਮੈਨ ਬ੍ਰੈਡ ਸ਼ਰਮਨ। ਸੋ ਜ਼ਾਹਰ ਹੈ ਵੀ ਇਹ ਐਕਸਰਸਾਈਜ਼ ਵੀ ਬਰਾਬਰ ਇਹਨਾਂ ਦੀ ਚੱਲ ਰਹੀ ਜੀ। ਹੈ। ਔਰ ਇਹ ਜਿਹੜਾ ਅਮਰੀਕਾ ਦੇ ਨਾਲ ਜਿਹੜਾ ਉਹਨਾਂ ਨੇ ਜਿਸ ਨੂੰ ਇਹ ਨੇਵਲ ਐਕਸਰਸਾਈਜ਼ ਕਹਿ ਰਹੇ ਨੇ ਪੈਸੈਕਸ, ਇਹ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੂੰ ਹੌਸਲਾ ਦੇਣ ਲਈ ਹੈ ਵੀ ਕੋਈ ਨਹੀਂ, ਜੇ ਤੁਹਾਨੂੰ ਗਲਵਾਨ ਵੈਲੀ 'ਚ ਜਾਂ ਦੂਸਰੇ ਸੈਕਟਰ ਦੇ ਵਿੱਚ ਕੁੱਟ ਪਈ ਹੈ ਪੈਂਗੋਂਗ ਲੇਕ ਦੇ ਉੱਤੇ, ਤਾਂ ਕੋਈ ਨਹੀਂ, ਅਸੀਂ ਸਾਊਥ ਚਾਈਨਾ ਸੀ ਦੇ ਨਾਲ ਅਸੀਂ ਸਮੁੰਦਰ ਦੇ ਵਿੱਚ ਤੁਹਾਡਾ ਸਾਥ ਦਿੰਨੇ। ਔਰ ਇਹ ਵੀ ਉਸ ਨੂੰ ਇੱਕ ਬੜਾ ਵੱਡਾ ਇਹਨਾਂ ਨੇ ਬਣਾ ਕੇ ਪੇਸ਼ ਕੀਤਾ ਹੈ। ਔਰ ਫਿਰ ਇਹਨਾਂ ਦੇ ਵੱਡੇ ਲੰਬੇ ਚੌੜੇ ਆਰਟੀਕਲ ਇਹਨਾਂ ਦੇ ਮੀਡੀਆ 'ਚ ਕਿ ਜੀ ਇੰਡੀਅਨ ਓਸ਼ਨ ਦੀ ਇੰਪੋਰਟੈਂਸ ਕੀ ਹੈ, ਭਾਰਤ ਅਮਰੀਕਾ ਦੇ ਨਾਲ ਰਲ ਕੇ ਕੀ ਦੱਸਣਾ ਚਾਹੁੰਦਾ ਹੈ। ਔਰ ਇਸ ਸਾਰੇ 'ਚ ਜਿਹੜਾ ਇਹਨਾਂ ਦਾ ਅਮਰੀਕਾ ਦਾ ਇਹ ਸਭ ਤੋਂ ਵੱਡਾ ਜਿਹੜਾ ਹੈ ਉਹ ਬੇੜਾ ਹੈ। ਔਰ ਇਹ ਉਹਦੇ 'ਚ ਕਲਾਸ ਗਾਈਡਡ ਮਿਸਾਈਲ ਜਹਾਜ਼ ਨੇ USS ਪ੍ਰਿੰਸਟਨ, ਔਰ ਜਿਹੜੀਆਂ ਮਿਜ਼ਾਈਲਾਂ ਨੂੰ ਡਿਸਟਰੋਏ ਕਰਨ ਵਾਲੇ USS ਸਟੇਰੇਟ ਤੇ ਰਾਲਫ ਜੈਨਸਨ, ਇਹ ਵੀ ਜਿਹੜੇ ਜਹਾਜ਼ ਨਾਲ ਨੇ, ਸੁਪਰ ਕੈਰੀਅਰ ਹੈ। ਇਹ ਸਭ ਤੋਂ ਵੱਡਾ ਉਹਨਾਂ ਦਾ ਲੜਾਈ ਦਾ ਜਹਾਜ਼ ਹੈ, ਨਿਊਕਲੀਅਰ ਸ਼ਕਤੀ ਦੇ ਨਾਲ ਇਹ ਲੈਸ ਹੈ। ਔਰ ਇਹਨੂੰ 1975 ਦੇ ਵਿੱਚ ਅਮਰੀਕਨ ਨੇਵੀ ਦੇ ਲਈ ਕਮਿਸ਼ਨ ਕੀਤਾ ਗਿਆ ਸੀ। ਔਰ ਇਸ ਦਾ ਜਿਹੜਾ ਹੈ ਇਸ ਗੱਲ ਦਾ ਧਿਆਨ ਰਿਹਾ ਕਿ ਇਹੋ ਜਿਹਾ ਹੀ ਭੁਲੇਖਾ ਪਾਕਿਸਤਾਨ ਨੂੰ ਵੀ ਸੀ 1971 ਚ, ਜਦੋਂ ਭਾਰਤੀ ਫੌਜ ਨੇ ਹਮਲਾ ਕਰਕੇ ਮਸ਼ਰਕੀ ਬੰਗਾਲ ਨੂੰ ਬੰਗਲਾਦੇਸ਼ ਬਣਾਇਆ। ਉਦੋਂ ਪਾਕਿਸਤਾਨ ਪੂਰੀ ਤਰ੍ਹਾਂ ਅਮਰੀਕਾ ਦਾ ਅਲਾਈ ਸੀ। ਔਰ ਇਹ ਜਿਹੜਾ 7th ਫਲੀਟ ਹੈ ਕਿ ਜੀ ਤੁਰ ਪਿਆ ਹੁਣ ਉੱਥੇ ਪਹੁੰਚ ਗਿਆ, ਉਹ ਰਾਹ ਦੇ ਵਿੱਚ ਇਵੇਂ ਆਇਆ ਜਿਵੇਂ ਉਹ ਪਿਕਨਿਕ ਮਨਾਉਂਦਾ ਆ ਰਿਹਾ। ਔਰ 14 ਦਿਨ 'ਚ ਗੱਲ ਮੁੱਕ ਗਈ, ਉੱਥੇ ਆ ਕੇ ਪਿੱਛੇ ਖਲੋ ਕੇ ਉੱਥੋਂ ਮੁੜ ਗਿਆ। ਸੋ ਮੈਂ ਸਮਝਦਾ ਵੀ ਸਿਆਣਿਆਂ ਦੇ ਲਈ ਤਾਂ ਜਿਸ ਨੂੰ ਕਹਿੰਦੇ ਨੇ ਵੀ ਇਸ਼ਾਰਾ ਕਾਫੀ ਹੁੰਦਾ। ਜਿਸ ਕਿਸਮ ਦੇ ਅਮਰੀਕਾ ਪਾਕਿਸਤਾਨ ਦੇ ਸਬੰਧ ਸੀ, ਪਾਕਿਸਤਾਨ ਤਾਂ ਜਿਹੜਾ ਉਹ ਹਰ ਥਾਂ ਦੇ ਉੱਤੇ ਅਮਰੀਕਾ ਦੇ ਨਾਲ ਨਿਭਿਆ। ਔਰ ਇਮੀਡੀਏਟਲੀ 50s ਦੇ ਵਿੱਚ ਅਯੂਬ ਖਾਨ ਦੇ ਜ਼ਮਾਨੇ ਤੋਂ, ਜਦੋਂ ਅਯੂਬ ਖਾਨ ਅਮਰੀਕਾ ਜਾਂਦਾ ਸੀ ਪ੍ਰੈਜ਼ੀਡੈਂਟ, ਉਹਨੂੰ ਖੁਦ 에ਅਰਪੋਰਟ ਤੇ ਰਿਸੀਵ ਕਰਦਾ ਸੀ। ਔਰ ਉਹਨਾਂ ਜ਼ਮਾਨਿਆਂ 'ਚ ਜਦੋਂ ਉਹਨਾਂ ਦਾ ਉੱਥੇ ਜਾਣਾ ਸੀ, ਕਿਸ ਲੈਵਲ ਦੀਆਂ ਰਿਸੈਪਸ਼ਨਸ ਹੁੰਦੀਆਂ ਸੀ। ਔਰ ਪਾਕਿਸਤਾਨ ਨੇ ਅਮਰੀਕਾ ਦੇ ਲਈ ਕੀ ਨਹੀਂ ਕੀਤਾ। ਉਹ ਸੀਟੋ ਦੀ ਮੈਂਬਰਸ਼ਿਪ ਹੋਏ, ਉਹ ਬਾਅਦ ਦੇ ਵਿੱਚ ਅਫਗਾਨਿਸਤਾਨ 'ਚ ਅਸੀਂ ਦੇਖਦੇ ਹਾਂ ਸੋਵੀਅਤ ਯੂਨੀਅਨ ਦੇ ਖਿਲਾਫ ਹੋਏ, ਔਰ ਉਸ ਸਾਰੇ ਤੋਂ। ਲੇਕਿਨ ਉਦੋਂ ਵੀ 71 ਦੇ ਵਿੱਚ ਇਹ ਅਮਰੀਕਨ ਬੇੜਾ ਕਿਸੇ ਪਾਕਿਸਤਾਨ ਦੇ ਕੰਮ ਨਹੀਂ ਸੀ ਆਇਆ। ਸੋ ਹੁਣ ਇੰਨਾ ਕੁ ਤਾਂ ਸਮਝ ਆ ਸਕਦਾ ਹੈ ਕਿ ਬਈ ਤੁਸੀਂ ਆਪਣੇ ਲੋਕਾਂ ਨੂੰ ਦਿਖਾਉਣ ਲਈ ਦੌੜ ਭੱਜ ਜ਼ਰੂਰ ਕਰਦੇ ਹੋ। ਔਰ ਮੈਂ ਇਹਨੂੰ ਕਲੋਜ਼ ਕਰਨ ਤੋਂ ਪਹਿਲਾਂ ਮੈਂ ਕਰੋਨਾ ਅਪਡੇਟ ਦੱਸ ਦਿਆਂ, ਫਿਰ ਮੈਂ ਇੱਕ ਐਨੀਮਲ ਕਹਾਣੀ ਦੇ ਨਾਲ ਹੀ ਕਲੋਜ਼ ਕਰਾਂਗਾ। ਔਰ ਇਸ ਵੇਲੇ ਟੋਟਲ ਕੇਸ ਦੁਨੀਆ ਦੇ ਵਿੱਚ 14,09,88,806 ਨੇ, ਔਰ ਮੌਤਾਂ 6,16,157 ਨੇ। ਅਮਰੀਕਾ ਦੇ ਵਿੱਚ 4,03,427 ਟੋਟਲ ਕੇਸ ਨੇ, ਔਰ ਅਮਰੀਕਾ 'ਚ ਮੌਤਾਂ 1,44,653 ਨੇ। ਭਾਰਤ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹ ਵੱਧ ਰਿਹਾ। ਕੱਲ ਵੀ 45,000 ਨਵੇਂ ਕੇਸ ਆਏ। ਟੋਟਲ ਕੇਸ ਇਸ ਵੇਲੇ ਇੰਡੀਆ ਦੇ ਵਿੱਚ 1,01,94,085 ਨੇ, ਔਰ ਮੌਤਾਂ 28,771 ਨੇ। ਕੱਲ ਇੱਕ ਦਿਨ 'ਚ 672 ਮੌਤਾਂ ਭਾਰਤ ਦੇ ਵਿੱਚ ਹੋਈਆਂ। ਔਰ ਦਿੱਲੀ ਬਾਰੇ ਜਿਹੜਾ ਉਹਨਾਂ ਦੀ ਮੈਡੀਕਲ ਬਰੀਫਿੰਗ ਆਈ ਹੈ, ਹਰ ਚੌਥੇ ਬੰਦੇ ਨੂੰ ਦਿੱਲੀ ਦੇ ਵਿੱਚ ਕਰੋਨਾ ਪੋਜ਼ਿਟਿਵ ਹੈ। ਪਾਕਿਸਤਾਨ 12ਵੇਂ ਨੰਬਰ ਤੇ ਹੈ, 2,66,096 ਟੋਟਲ ਕੇਸਿਸ ਨੇ, ਔਰ 5,639 ਜਿਹੜੀਆਂ ਨੇ ਡੈਥਸ ਨੇ। ਸੋ ਇਹ ਅਫਸੋਸਨਾਕ ਹੈ। ਅਸੀਂ ਇਹ ਵੀ ਹੋਪ ਹੈ ਕਿ ਵਾਇਰਸ ਨੂੰ ਖਤਮ ਕਰਨ ਵਾਲੀ ਜਿਹੜੀ ਵੈਕਸੀਨੇਸ਼ਨ ਦੀ ਡੀਕ ਸੀ, ਉਹ ਕਾਫੀ ਕਲੋਜ਼ ਹਿਊਮਨ ਟ੍ਰਾਇਲ ਇੰਗਲੈਂਡ 'ਚ ਪਹੁੰਚ ਗਏ। ਇਸ ਦੇ ਉੱਤੇ ਡਿਬੇਟ ਹੋ ਰਹੀ ਹੈ ਪਹਿਲਾਂ ਕਿਹਦਾ ਹੱਕ ਹੋਏਗਾ, ਔਰ ਉਹ ਅਮਰੀਕਾ, ਚਾਈਨਾ, ਇੰਗਲੈਂਡ ਦੇ ਹਵਾਲੇ ਨਾਲ ਹੋ ਰਿਹਾ, ਖਰਚਾ ਕਿੱਥੋਂ ਆਏਗਾ। ਇਹ ਸਾਰੀਆਂ ਡਿਬੇਟਸ ਆਪਣੀ ਥਾਂ ਤੇ ਨੇ, ਪਰ ਅਸੀਂ ਸਮਝਦੇ ਹਾਂ ਕਿ ਅਜੇ ਵੀ ਇਹ ਵਬਾ ਕਾਫੀ ਜ਼ੋਰ ਦੇ ਨਾਲ ਹੈ। ਅਮਰੀਕਾ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਉਹਦੀ ਸੈਕੰਡ ਵੇਵ ਚੱਲ ਰਹੀ ਹੈ। ਸੋ ਅਸੀਂ ਖੁਦ ਵੀ ਵਲਨਰੇਬਲ ਹੈ, ਕਿਉਂਕਿ ਜਦੋਂ ਤੁਸੀਂ ਓਪਨ 'ਚ ਆ ਜਾਂਦੇ ਹੋ ਫਿਰ ਪਤਾ ਨਹੀਂ ਹੈ 에ਅਰਬੋਰਨ ਵੀ ਹੈ, ਕਿੱਥੋਂ ਆ ਜਾਣਾ। ਪਰ ਫਿਰ ਵੀ ਅਸੀਂ ਇਹ ਜ਼ਰੂਰ ਸਲਾਹ ਦੇਵਾਂਗੇ ਕਿ ਭਾਈ ਜਿੰਨੀ ਵੀ ਇhtiyat ਵਰਤੀ ਜਾਂਦੀ ਹੈ ਵਰਤੋ, ਤਾਂ ਕਿ ਜਿਹੜਾ ਬਚਾ ਰਹੇ। ਔਰ ਮੈਂ ਹੁਣ ਜਿਹੜਾ ਭਾਰਤ ਦਾ ਬਿਹੇਵੀਅਰ, ਗਿੱਦੜ ਦੀ ਮੌਤ ਵਾਲੀ ਗੱਲ ਤਾਂ ਹੋ ਗਈ,
ਪਰ ਇਹ ਹੈ ਵੀ ਜਿਹੜੀਆਂ ਇਹ ਖਬਰਾਂ ਹੈ ਵੀ ਉੱਥੇ ਰਫੇਲ ਆ ਗਏ, ਉੱਥੇ ਇਹ ਲਾਤਾ ਯੁੱਧ ਪੋਤ, ਇਹਦੇ ਤੋਂ ਮੈਨੂੰ ਖਿਆਲ ਆਇਆ ਇਹ ਵੀ ਜੰਗਲੀ ਜਾਨਵਰਾਂ ਵੱਲੋਂ ਜਦੋਂ ਕੋਈ ਗਲਤ ਚੋਇਸ ਕਰ ਲਈ ਗਈ, ਜਿਵੇਂ ਗਿੱਦੜ ਨੂੰ ਤਾਂ ਚਲੋ ਚੁੱਕ ਦੇ ਕੇ ਮਰਵਾਇਆ, ਪਰ ਇੱਕ ਵਾਰ ਉਹਨਾਂ ਨੂੰ ਜੈਨੂਇਨਲੀ ਲੱਗਾ ਕਿ ਵੀ ਦੇਖੋ ਸਾਡਾ ਬਾਂਦਰ ਭਰਾ ਬਹੁਤ ਜਿਹੜਾ ਹੈ ਉਹ ਕਿੰਨੀ ਇਸ ਦੇ ਵਿੱਚ એનર્ਜੀ ਹੈ, ਸਾਰਾ ਦਿਨ ਇਧਰੋਂ ਉਧਰ ਉਧਰੋਂ ਇੱਧਰ। ਤੇ ਸ਼ੇਰ ਤਾਂ ਇੱਕ ਅੱਧੀ ਵਾਰੀ ਜਦੋਂ ਸ਼ੇਰ ਤਾਂ ਸੌਂਦਾ ਸੁੱਤਾ ਹੀ ਰਹਿੰਦਾ ਕਈ ਦਿਨ, ਉਦੋਂ ਨਿਕਲਦਾ ਹੈ ਵੀ ਜੇ ਇਹਨੂੰ ਥੋੜਾ ਜਿਹਾ ਤਿਆਰ ਤੂਰ ਕਰੀਏ, ਇਹ ਤਾਂ ਹਮੇਸ਼ਾ ਹੀ ਰਹਿੰਦਾ ਨਾ ਸਾਡੇ ਖਿੱਤੇ 'ਚ ਕਿ ਵੀ ਜਿਹੜਾ ਲੀਡਰ ਬਣ ਗਿਆ ਵੀ ਉਹਦੀਆਂ ਲੱਤਾਂ ਖਿੱਚ ਕੇ ਉਹਨੂੰ ਢਾਣਾ ਕਿਵੇਂ। ਉਹ ਪਰ ਸ਼ੇਰ ਤਾਂ ਅੱਜ ਤੱਕ ਨਹੀਂ ਵੈਸੇ ਡਿਸਲੌਜ ਹੋਇਆ ਆਪਣੀ ਉਸ ਜੰਗਲ ਦੇ ਰਾਜੇ ਤੋਂ। ਔਰ ਬਾਂਦਰ ਨੂੰ ਉਹਨਾਂ ਨੇ ਚੁੱਕ ਆ ਕੇ ਉਹਨਾਂ ਨੇ ਕਿਹਾ ਵੀ ਚੱਲ ਤੂੰ ਸਾਡਾ ਰਾਜਾ, ਔਰ ਉਹ ਵੀ ਮੰਨ ਗਿਆ ਸ਼ੇਰ ਨੂੰ ਕੋਈ ਓਬੇ ਨਾ ਕਰੇ। ਔਰ ਇੱਕ ਦਿਨ ਸ਼ੇਰ ਜਿਹੜਾ ਹੈ ਉਹ ਆਪਣੀ ਖੁਰਾਕ ਦੇ ਲਈ ਇੱਕ ਜਾਨਵਰ ਨੂੰ ਲੈ ਗਿਆ ਚੁੱਕ ਕੇ, ਉਹਨੇ ਮਾਰਤਾ, ਇੱਕ ਨੂੰ ਮਾਰਿਆ, ਇੱਕ ਨੂੰ ਘੜੀਸ ਕੇ ਲੈ ਗਿਆ। ਸਾਰੇ ਜੰਗਲ ਦੇ ਜਾਨਵਰ ਇਕੱਠੇ ਹੋ ਕੇ ਬਾਂਦਰ ਦੇ ਕੋਲ ਆਏ, ਉਹ ਆਪਣੇ ਕਰ ਰਹੇ ਨੇ ਕਿ ਰਾਜਾ ਜੀ ਸਾਡਾ ਖੁਸ਼ ਕਰੋ, ਬਾਦਸ਼ਾਹ ਸਲਾਮਤ। ਔਰ ਬੰਦਰ ਜਿਹੜਾ ਉਹ ਇਧਰੋਂ ਛਾਲ ਮਾਰ ਕੇ ਦੂਜੇ ਟਾਹਣੀ ਤੇ ਚੜ ਜਾਏ, ਉੱਥੋਂ ਮਾਰ ਕੇ ਦੂਸਰੇ ਦਰਖਤ ਤੇ ਅੱਧਾ ਘੰਟਾ ਲੰਘ ਗਿਆ। ਉਹ ਕਹਿੰਦੇ ਜਨਾਬ ਤੁਸੀਂ ਤੁਹਾਡੇ ਅੱਗੇ ਅਸੀਂ ਪੁਕਾਰ ਲੈ ਕੇ ਆਏ ਆ। ਉਹ ਕਹਿੰਦਾ ਮੈਂ ਦੌੜ ਭੱਜ ਤਾਂ ਕਰ ਰਿਹਾ, ਹੋਰ ਮੈਂ ਕੀ ਕਰਾਂ, ਦੌੜ ਭੱਜ ਹੈ ਨਾ, ਦੌੜ ਭੱਜ ਮੈਂ ਕਰ ਸਕਦਾ, ਦੌੜ ਭੱਜ ਕਰ ਰਿਹਾ, ਬਾਕੀ ਤੁਸੀਂ ਮੇਰੇ ਤੋਂ ਇਹ ਨਾ ਕਰੋ, ਮੈਂ ਤਾਂ ਦੌੜ ਭੱਜ ਹੀ ਕਰ ਸਕਦਾ। ਸੋ ਉਹ ਦੌੜ ਭੱਜ ਹੀ ਕਰ ਰਿਹਾ। ਸੋ ਇੰਨਾ ਕੁ ਤਾਂ ਸਮਝ ਆ ਸਕਦਾ ਹੈ ਜੇ ਲੋਕਾਂ ਨੂੰ ਸੰਤੁਸ਼ਟ ਕਰਨ ਦੇ ਲਈ ਇੱਧਰ ਉੱਧਰ ਫੇਰ ਇੱਥੋਂ ਚੁੱਕੇ ਉੱਤੇ ਇੰਨੀ ਕੁ ਦੌੜ ਪਾਈ ਤਾਂ ਠੀਕ ਹੈ ਜੇ ਉਹਨਾਂ ਨੂੰ ਸਿਆਸੀ ਤੌਰ ਤੇ ਲੋੜ ਹੈ, ਪਰ ਉਹ ਗਿੱਦੜ ਵਾਲਾ ਕੰਮ ਨਾ ਕਰਨ। ਹਾਂ, ਨਹੀਂ ਤਾਂ ਫੇਰ ਇਹੀ ਮਰਨ ਲੱਗੇ ਚੀਕ ਮਾਰ ਕੇ ਕਹੋਗੇ ਕਿ ਬੱਗੀ ਅੱਖੀ ਮਰਵਾਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਅਪਡੇਟ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।